ਬਹੁਤ ਮੇਰੀ ਗੱਲ ਸੁਣੋ। ਬਾਰਿਸ਼ਾਂ ਦਾ ਮੌਸਮ ਆ, ਕਿਸੇ ਗਰੀਬ ਦਾ ਕੋਠਾ ਡਿੱਗ ਪੈਂਦਾ ਹੈ, ਕਿਸੇ ਦੀ ਦੀਵਾਰ ਡਿੱਗ ਪੈਂਦੀ ਆ, ਤੇ ਤੁਸੀਂ ਆਪਣਾ ਨਾ ਮੋਬਾਈਲ ਔਨ ਰੱਖਿਆ ਕਰੋ ਕਿ ਮੇਰੇ ਭਰਾ ਦੇ ਉੱਤੇ, ਮੇਰੇ ਭਤੀਜੇ ਦੇ ਉੱਤੇ ਛੱਤ ਡਿੱਗ ਪਈ। ਆਪਣੇ ਡੰਗਰਾਂ ਦੇ ਕੋਲ ਸੁੱਤੇ ਪਏ ਸੀਗੇ ਤੇ ਉੱਤੇ ਛੱਤ ਡਿੱਗ ਪਈ ਤੇ ਮੇਰੇ ਭਤੀਜੇ ਦੇ ਕੋਲ ਮੋਬਾਈਲ ਸੀ ਜੇਬੀ ਦੇ ਵਿੱਚ। ਜਦੋਂ ਉਹਨੇ ਲੋ ਹੁੰਦੀ ਦੇਖੀ ਤਾਂ ਉਹਨੇ ਫੌਰਨ ਮੋਬਾਈਲ ਚੱਕਿਆ ਤੇ ਚੱਕ ਕੇ ਫੋਨ ਕਰ ਦਿੱਤਾ। ਅੱਗਿਓਂ ਬਈ ਬੜੀ ਗੱਲ ਸੀ, ਉਹਨਾਂ ਦੇ ਮੋਬਾਈਲ ਜਿਹੜੇ ਆ ਉਹ ਔਨ ਸੀਗੇ। ਜਾਂ ਮੇਰੇ ਭਤੀਜੇ ਨੇ ਫੋਨ ਕੀਤਾ 232 ਹਕੀਕ ਸਿੰਘ ਵਾਲੇ, ਜਿਉਂ ਨੱਠੇ ਫੌਰਨ ਆ ਕੇ ਬਈ ਉਹਨਾਂ ਨੇ ਨਾ ਮੇਰਾ ਭਤੀਜਾ ਵੀ ਬਾਹਰ ਕੱਢਿਆ, ਮੇਰਾ ਭਰਾ ਵੀ ਬਾਹਰ ਦੇਖਿਆ, ਉਹਨੂੰ ਵੀ ਬਾਹਰ ਕੱਢਿਆ। ਭਰਾ ਮੇਰਾ ਤਾਂ ਖਤਮ ਹੋ ਗਿਆ, ਅੱਲਾ ਨੂੰ ਪਿਆਰਾ ਹੋ ਗਿਆ। ਫਟਾਫਟ ਹਸਪਤਾਲ ਲਗਾਏ, ਮੇਰੇ ਭਤੀਜੇ ਦੇ ਵੀ ਟਾਂਕੇ ਟੂੰਕੇ ਲਵਾਏ। ਤੇ ਬਈ ਇਸ ਕਰਕੇ ਮੈਂ ਉਹਨਾਂ ਦਾ ਹਸਾਨ ਨਹੀਂ ਦੇ ਸਕਦੀ ਕਿ ਜਿਹੜੇ ਫੌਰਨ ਮੇਰੇ ਭਰਾ ਨੂੰ ਤਾਂ ਭਤੀਜੇ ਦੇ ਉੱਪਰ ਫੋਨ ਤੇ ਪਹੁੰਚ ਗਏ। ਇਸ ਕਰਕੇ ਮੈਂ ਕਹਿੰਦੀ ਆ ਕਿ ਤੁਸੀਂ ਕਿਸੇ ਗਰੀਬ ਦਾ ਕੋਠਾ ਡਿੱਗ ਪੈਂਦਾ ਜਾਂ ਦੀਵਾਰ ਡਿੱਗ ਪੈਂਦੀ ਆ ਕਿ ਤੁਸੀਂ ਆਪਣੇ ਮੋਬਾਈਲ ਔਨ ਰੱਖਿਆ ਕਰੋ, ਬੰਦ ਨਾ ਰੱਖਿਆ ਕਰੋ। ਪੁੱਤ ਔਨ ਸੀਗਾ ਤੇ ਮੇਰੇ ਭਤੀਜੇ ਦੀ ਜ਼ਿੰਦਗੀ ਅੱਲਾਹ ਤਾਲਾ ਨੇ ਬਚਾਤੀ ਤੇ ਮੈਂ ਉਹਨਾਂ ਲੋਕਾਂ ਦੀ ਕਦੀ ਹਸਾਨ ਨਹੀਂ ਭੁਲਾ ਸਕਦੀ ਕਿ ਜਿਹੜੇ 232 ਦਾ ਵਾਕਿਆ ਆ। ਪੁੱਤ ਮੈਂ ਹਸਾਨ 232 ਵਾਲਿਆਂ ਦਾ ਨਹੀਂ ਭੁਲਾ ਸਕਦੀ ਜਿਨ੍ਹਾਂ ਨੇ ਮੇਰਾ ਭਰਾ ਜਾ ਕੇ ਕੱਢਿਆ, ਮੇਰਾ ਭਤੀਜਾ ਕੱਢਿਆ। ਤੇ ਪੁੱਤ ਸਾਰਿਆਂ ਦੇ ਅੱਗੇ ਅਪੀਲ ਆ ਕਿ ਤੁਸੀਂ ਦੁਆ ਮੰਗੋ ਕਿ ਅੱਲਾਹ ਤਾਲਾ ਮੇਰੇ ਭਤੀਜੇ ਨੂੰ ਸਬਰ ਕਰਨ ਦੀ ਤੌਫੀਕ ਅਤਾ ਫਰਮਾਵੇ, ਸਾਰਿਆਂ ਨੂੰ ਸਬਰ ਕਰਨ ਦੀ ਤੌਫੀਕ ਅਤਾ ਫਰਮਾਵੇ ਤੇ ਮੇਰੇ ਭਰਾ ਨੂੰ ਅੱਲਾਹ ਤਾਲਾ ਜੰਨਤ ਨਸੀਬ ਅਤਾ ਫਰਮਾਵੇ।